Not a single world leader asked India to stop Operation Sindoor, Prime Minister tells Lok. 9 ਮਈ ਦੀ ਰਾਤ ਨੂੰ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦਾ ਮਿਸਟਰ ਵੈਂਸ ਉਹਨੇ 4 ਵਾਰ ਮੈਨੂੰ ਕਾਲ ਕੀਤੀ। ਹੀ ਟਰਾਈਡ ਫॉर ਐਨ ਆਵਰ, ਪਿਕਅਪ ਨਹੀਂ ਕਰ ਸਕਿਆ। ਮੈਂ ਉਹਨੂੰ ਫਿਰ ਵਾਪਸ ਕਾਲ ਕੀਤਾ ਤੇ ਵਾਈਸ ਪ੍ਰੈਜ਼ੀਡੈਂਟ ਨੇ ਮੈਨੂੰ ਕਿਹਾ ਕਿ ਪਾਕਿਸਤਾਨ ਵਾਸ ਗੋਇੰਗ ਟੂ ਲਾਂਚ ਅ ਬਿਗ ਅਟੈਕ ਔਨ ਇੰਡੀਆ, ਕਿ ਜੀ ਪਾਕਿਸਤਾਨ ਇੱਕ ਵੱਡਾ ਹਮਲਾ ਕਰਨ ਜਾ ਰਿਹਾ। ਔਰ ਕਹਿੰਦਾ ਮਾਈ ਆਨਸਰ ਵਾਸ that if Pakistan has this intention, it will cost them a lot. If Pakistan attacks, we will respond by launching a big attack. ਪਾਕਿਸਤਾਨ ਦਾ ਜਿਹੜਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਹੈ ਉਹਨੇ ਇੰਡੀਆ ਦੇ ਜਿਹੜਾ ਮਿਲਟਰੀ ਆਪਰੇਸ਼ਨ ਜਨਰਲ ਨੂੰ ਕਾਲ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਜੀ ਇਹਨੂੰ ਰੋਕੋ। ਫਿਰ ਇੰਡੀਆ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਉਹ ਆਪਰੇਸ਼ਨ ਸੰਦੂਰ ਦੇ ਦੌਰਾਨ ਬੈਸਟ ਆਇਆ, ਕਿਉਂਕਿ ਪਾਕਿਸਤਾਨ ਨੇ 1000 ਡਰੋਨ ਫਾਇਰ ਕੀਤੇ। ਮਈ 9 ਨੂੰ ਅਸੀਂ ਸਾਰੇ ਦੇ ਸਾਰੇ ਜਿਹੜੇ ਨੇ ਉਹ ਥੱਲੇ ਸੁੱਟ ਲਏ। ਇਕਵਿਪਮੈਂਟ ਸੀ ਡਿਫੈਂਸ ਦਾ, ਉਹ ਇੰਨਾ ਪਪੂਲਰ ਹੋਇਆ ਕਿ ਇਸ ਵੇਲੇ 100 ਮੁਲਕ ਜਿਹੜੇ ਨੇ ਉਹ ਸਾਡੇ ਤੋਂ ਖਰੀਦਣ ਲਈ ਤਿਆਰ ਨੇ ਸਾਡਾ ਇਕਵਿਪਮੈਂਟ। ਫਿਰ ਉਹਨੇ ਕਿਹਾ ਜੀ ਦੇਖੋ, ਈਵਨ ਨਹਿਰੂ ਦਾ ਏਡਾ ਵੱਡਾ ਗੁਨਾਹ ਇੰਡਸ ਵਾਟਰ ਟ੍ਰੀਟੀ, 80% ਪਾਣੀ ਜਿਹੜਾ ਦਰਿਆਏ ਸਿੰਧ ਦਾ ਉਹ ਪਾਕਿਸਤਾਨ ਨੂੰ ਦੇ ਦਿੱਤਾ। ਇਹ ਬੜਾ ਵੱਡਾ ਗੁਨਾਹ ਕੀਤਾ ਉਹਨਾਂ ਨੇ, ਅਸੀਂ ਉਹਨੂੰ ਵੀ ਰੋਕ ਦਿੱਤਾ ਇੰਡਸ ਵਾਟਰ ਟ੍ਰੀਟੀ ਨੂੰ। ਉਹਨੇ ਕਿਹਾ ਕਿ ਅੱਜ ਹੁਣ ਪਾਕਿਸਤਾਨ ਜਾਣ ਗਿਆ ਕਿ ਭਾਰਤ ਦਾ ਹਰ ਜਵਾਬ ਪਹਿਲੇ ਤੋਂ ਵੀ ਜ਼ਿਆਦਾ ਤਗੜਾ ਹੁੰਦਾ। ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਭਵਿੱਖ ਦੇ ਵਿੱਚ ਭਾਰਤ ਪਾਕਿਸਤਾਨ ਦੀ ਹੋਂਦ ਵੀ ਮਿਟਾ ਸਕਦਾ ਹੈ। ਆਪਰੇਸ਼ਨ ਸੰਦੂਰ ਜਾਰੀ ਹੈ। ਜੇ ਪਾਕਿਸਤਾਨ ਨੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਜਿਹੜਾ ਕਰਾਰਾ ਜਵਾਬ ਦਿੱਤਾ ਜਾਏਗਾ। 29 ਵਾਰ ਸੀਜ਼ ਫਾਇਰ ਕਰਨ ਦਾ ਕ੍ਰੈਡਿਟ ਲਿਆ। ਜੇ ਉਹ ਝੂਠ ਬੋਲ ਰਿਹਾ ਟਰੰਪ, ਤੇ ਮੋਦੀ ਔਰ ਇਹਦੀ ਸਰਕਾਰ ਨਾਂ ਲੈ ਕੇ ਟਰੰਪ ਦਾ ਕਿਉਂ ਨਹੀਂ ਕਹਿੰਦੇ ਕਿ ਟਰੰਪ ਯੂ ਆਰ ਟੈਲਿੰਗ ਅ ਲਾਈ। ਕਿੰਨੀ ਨਫ਼ਰਤ ਇਹ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਫੈਲਾਉਂਦੇ ਨੇ, ਕਿਵੇਂ ਵਾਇਲੈਂਸ ਪ੍ਰੀਚ ਕਰਦੇ ਨੇ, ਕਿਵੇਂ ਹਿਟਲਰ ਔਰ ਮੁਸੋਲਿਨੀ ਨੂੰ ਐਡਮਾਇਰ ਕਰਦੇ ਨੇ। ਇਹ ਨਹੀਂ ਹੈ ਕਿ ਵੀ ਇਹ ਸਿਰਫ ਬੰਚ ਆਫ ਥਾਟਸ। ਗੋਲਵਲਕਰ ਨੇ ਕਿਹਾ ਕਿ ਜੀ ਘੱਟ ਗਿਣਤੀਆਂ ਦਾ ਉਹੀ ਸੋਲੂਸ਼ਨ ਹੈ ਜਿਹੜਾ ਹਿਟਲਰ ਨੇ ਕੀਤਾ। ਇਨਫੈਕਟ ਇਹ ਪ੍ਰੈਕਟੀਕਲੀ ਬਿਲੀਵ ਕਰਦੇ ਨੇ, ਉਹਨਾਂ ਦੀਆਂ ਆਈਕੋਨਿਕ ਫਿਗਰਸ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV8 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਜੁਲਾਈ 2025 14 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ, ਵਾਸ਼ਿੰਗਟਨ ਸਟੇਟ ਤੋਂ ਸਰਦਾਰ ਨਵਤੇਜ ਸਿੰਘ ਬਿੰਦਰ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV84 ਦੇ ਕੰਮ ਦੀ ਸ਼ਲਾਘਾ ਕੀਤੀ ਹੈ, ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਵਤੇਜ ਸਿੰਘ ਬਿੰਦਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਔਰ ਜਿਸ ਤਰ੍ਹਾਂ ਕਿ ਭਾਰਤੀ ਪਾਰਲੀਮੈਂਟ ਵਿੱਚ ਮਾਨਸੂਨ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੈ ਔਰ ਇਸ ਦੇ ਬਾਬਤ ਸਾਡੇ ਸਾਰੇ ਸੈਗਮੈਂਟ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ
ਜਿਸ ਤਰ੍ਹਾਂ ਕਿ ਅਖੌਤੀ ਆਪਰੇਸ਼ਨ ਸੰਦੂਰ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਬੀਜੇਪੀ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਹੈ ਔਰ ਝੂਠ ਦੇ ਬਾਦਸ਼ਾਹ ਨਰਿੰਦਰ ਮੋਦੀ ਨੇ ਲਗਭਗ 1 ਘੰਟਾ 40 ਮਿੰਟ ਦੇ ਭਾਸ਼ਣ ਵਿੱਚ ਝੂਠ ਦੇ ਦੇਵਤੇ ਨੂੰ ਵੀ ਆਪਣਾ ਸਿੰਘਾਸਨ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿਐਟਲ ਤੋਂ ਆਪਣੇ ਵੀਰ ਨਵਤੇਜ ਸਿੰਘ ਬਿੰਦਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਪਿਆਰਾ ਪਰਿਵਾਰ ਹੈ ਔਰ ਬਹੁਤ ਵਾਰ ਪਿਛਲੇ ਪੀਰੀਅਡ 'ਚ ਉਹਨਾਂ ਦੀ ਮੇਜ਼ਬਾਨੀ ਵੀ ਮਾਣਨ ਦਾ ਮੌਕਾ ਮਿਲਿਆ। ਬਹੁਤ ਲੰਬੇ ਅਰਸੇ ਤੋਂ ਕੁਛ ਉਹ ਨੌਜਵਾਨ ਜਿਹੜੇ ਭਰ ਜਵਾਨੀ 'ਚ ਸੰਘਰਸ਼ ਵੱਲ ਤੁਰੇ, ਉਹਨਾਂ ਦੇ ਵਿੱਚ ਨਵਤੇਜ ਸਿੰਘ ਬਿੰਦਰ ਵੀ, ਜਿਨ੍ਹਾਂ ਦਾ ਸੰਬੰਧ ਦੁਆਬੇ ਨਾਲ ਹੈ, ਜਿੱਥੇ ਬੜੇ ਯੋਧੇ ਸਾਡੇ ਸੰਘਰਸ਼ 'ਤੇ ਆਏ, ਜਿਨ੍ਹਾਂ 'ਚ ਕੁਲਬੀਰ ਸਿੰਘ ਬੜਾ ਪਿੰਡ, ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਕੇਸ ਹਨ। ਮੈਨੂੰ ਯਾਦ ਹੈ ਕਿ ਇੱਥੇ ਜਦੋਂ ਅਮਰੀਕਾ ਦੇ ਵਿੱਚ ਲਗਭਗ 12 ਸਾਲ ਉਹ ਜੇਲ੍ਹ 'ਚ ਰਹੇ ਔਰ ਉਹਨਾਂ ਦੀ ਐਕਸਟ੍ਰਾਡੀਸ਼ਨ ਇੰਡੀਅਨ ਗਵਰਨਮੈਂਟ ਨੇ ਮੰਗੀ ਤੇ ਆਲਮੋਸਟ 32 ਕੇਸ ਇੰਡੀਅਨ ਐਮਬੈਸੀ ਨੇ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਫਾਈਲ ਕੀਤੇ ਹੋਏ ਸੀ, ਜਿਨ੍ਹਾਂ 'ਚੋਂ ਆਲਮੋਸਟ 29 ਕੇਸ ਐਸੇ ਸੀ ਜਿਨ੍ਹਾਂ 'ਚ CRPF ਜਾਂ ਫੌਜ ਜਾਂ ਪੁਲਿਸ ਦੀਆਂ ਚੌਕੀਆਂ ਤੇ ਹਮਲੇ ਸੀ ਔਰ ਜਿਹਨੂੰ ਜੱਜ ਨੇ ਥਰੋ ਆਊਟ ਕਰ ਦਿੱਤਾ ਹੈ। ਉਹਨਾਂ ਨੇ ਉਹਨੂੰ ਨਹੀਂ ਮੰਨਿਆ। ਉਹਨਾਂ ਨੇ ਕਿਹਾ ਕਿ ਵੀ ਜੇ ਸਟੇਟ ਨੇ ਵਾਰ ਵਿੱਢੀ ਹੋਈ ਹੈ ਤੇ ਫਿਰ ਆਪਣੇ ਡਿਫੈਂਸ ਦੇ ਲਈ ਲੋਕਾਂ ਨੂੰ ਜਵਾਬੀ ਕਾਰਵਾਈ ਕਰਨ ਦਾ ਹੱਕ ਹੈ। ਇਹ ਬਹੁਤ ਵੱਡੀ ਗੱਲ ਸੀ। 3 ਕੇਸ ਇਸ ਕਿਸਮ ਦੇ ਸੀ ਜਿਨ੍ਹਾਂ ਦੇ ਵਿੱਚ ਸਿਵਿਲੀਅਨ ਮਾਰੇ ਗਏ ਸੀ। ਉਹ ਜ਼ਾਹਰ ਹੈ ਫਿਰ ਉਹਨਾਂ ਦੇ ਥੱਲੇ ਜਿਹੜਾ 2 ਕੇਸਾਂ ਦੇ ਥੱਲੇ ਉਹਨਾਂ ਦੀ ਐਕਸਟ੍ਰਾਡੀਸ਼ਨ ਹੋਈ। ਉੱਥੇ ਜਾ ਕੇ ਵੀ ਕੋਈ ਜਿਹੜੇ ਨੇ ਗਵਾਹ ਆ ਕੇ ਪੇਸ਼ ਨਹੀਂ ਹੋਏ ਔਰ ਕੁਲਬੀਰ ਸਿੰਘ ਬਾਹਰ ਆ ਗਏ। ਬਾਅਦ 'ਚ ਕਿਸੇ ਹੋਰ ਕੇਸ 'ਚ ਮੰਦਭਾਗੇ ਕੇਸ 'ਚ ਉਹਨਾਂ ਨੂੰ ਅੰਦਰ ਜਾਣਾ ਪਿਆ ਔਰ ਹੁਣ ਉਹ ਬਾਹਰ ਨੇ। ਪਿਛਲੇ ਦਿਨਾਂ 'ਚ ਹੀ ਕੁਲਬੀਰ ਸਿੰਘ ਬੜਾ ਪਿੰਡ ਜੇਲ੍ਹ ਤੋਂ ਬਾਹਰ ਆਏ ਨੇ। ਸੋ ਇਹ ਸਾਰੇ ਇਸ ਦੁਆਬੇ ਦੇ ਵਿੱਚ ਉਹ ਦੀਪਾ ਹੇਰਾ ਹੋਏ, ਕੁਲਬੀਰ ਸਿੰਘ ਬੜਾ ਪਿੰਡ ਹੋਏ, ਇਹ ਵੱਡੇ ਨਾਂ ਸੀ ਸੰਘਰਸ਼ ਦੇ ਪੀਰੀਅਡ 'ਚ ਔਰ ਜਿਹੜੇ ਇਸ ਇਲਾਕੇ ਦੇ ਬਾਹਰ ਆਏ ਉਹ ਜੁੜੇ ਹੀ ਹੋਏ ਨੇ ਕਿਤੇ ਨਾ ਕਿਤੇ ਕਿਸੇ ਲੈਵਲ ਦੇ ਉੱਤੇ। ਹਰ ਪੰਥਕ ਐਕਟੀਵਿਟੀ ਦੇ ਵਿੱਚ ਇਹ ਸਹਾਰਾ ਬਣਦੇ ਨੇ ਜਾਂ ਉਸ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਵੀ ਹਰਦੀਪ ਸਿੰਘ ਨਿੱਜਰ ਇਹ ਵੀ ਉਸ ਕੈਟਾਗਰੀ ਦੇ ਨੌਜਵਾਨ ਨੇ ਜਿਨ੍ਹਾਂ ਨੇ ਸਾਂਝਾਂ ਦੇ ਨਾਲ ਬਹੁਤ ਕੁਝ ਟੁਗੈਦਰ ਕੀਤਾ ਹੋਇਆ, ਇੱਕ ਦੂਜੇ ਦੇ ਹਮਦਰਦ, ਇੱਕ ਦੂਜੇ ਦੇ ਪਿਆਰੇ। ਔਰ ਸਾਡੇ ਨਾਲ ਵੀ ਨਵਤੇਜ ਸਿੰਘ ਬਿੰਦਰ ਹਰ ਹਾਲਤ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ। TV 84 ਨੂੰ ਐਡਮਾਇਰ ਕਰਦੇ ਨੇ ਔਰ ਸਾਡੀ ਤਾਜ਼ਾ ਸਿਐਟਲ ਵਿਜ਼ਿਟ ਦੇ ਦੌਰਾਨ ਜਿਹੜਾ ਇਕੱਠ ਭਾਈ ਗੁਰਦੇਵ ਸਿੰਘ ਮਾਨ ਨੇ ਆਪਣੇ ਗ੍ਰਹਿ ਵਿਖੇ ਕੀਤਾ, ਉਹਦੇ 'ਚ ਆਏ ਵੀ ਔਰ ਉਹਨਾਂ ਨੇ ਕੰਟਰੀਬਿਊਟ ਵੀ ਕੀਤਾ। ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੁਫਰ ਟੂਟਾ ਖੁਦਾ ਖੁਦਾ ਕਰਕੇ ਬਹੁਤ ਪੁਰਾਣਾ ਇੱਕ ਜੁਮਲਾ ਦੁਹਰਾਇਆ ਜਾਂਦਾ ਹੈ। ਭਾਰਤੀ ਪਾਰਲੀਮੈਂਟ ਕਹਿਣ ਨੂੰ ਤਾਂ ਪਾਰਲੀਮੈਂਟ ਨੂੰ ਮੰਦਰ ਕਹੋ ਡੈਮੋਕ੍ਰੇਸੀ ਦਾ, ਜਾਂ ਮੋਦੀ ਨੇ ਜਿਵੇਂ ਡਰਾਮੇਬਾਜ਼ੀ ਕੀਤੀ ਜਦੋਂ ਪਹਿਲੀ ਵਾਰ ਇਹ ਬਣਿਆ ਤੇ ਇਸਨੇ ਉਸ ਪਾਰਲੀਮੈਂਟ ਦੇ ਅੰਦਰ ਪੈਰ ਰੱਖਣ ਤੋਂ ਪਹਿਲਾਂ ਮੱਥਾ ਟੇਕਿਆ ਕਿ ਜੀ ਮੈਂ ਪਾਰਲੀਮੈਂਟ ਦੇ ਇਹ ਇਹਨਾਂ ਦੀ ਜਿਹੜੀ ਹੈ, ਜੇ ਤੁਸੀਂ ਇਹ ਦੇਖਣਾ ਹੋਇਆ ਜਿਵੇਂ ਤੁਸੀਂ ਕਿਹਾ ਕਿ ਵੀ ਜਦੋਂ ਜਿੰਨਾ ਝੂਠ ਜਿਸ ਲੈਵਲ ਤੇ ਜਾ ਕੇ ਇਹ ਬੋਲਦਾ ਹੈ, ਝੂਠ ਦਾ ਦੇਵਤਾ ਵੀ ਦੌੜ ਗਿਆ ਆਪਣਾ ਸਿੰਘਾਸਨ ਛੱਡ ਕੇ। ਉਹ ਵੀ ਕਹਿੰਦਾ ਕਿ ਵੀ ਮੈਂ ਇਹਨੂੰ ਇਸ ਸਿੰਘਾਸਨ ਦੇ ਉੱਤੇ ਇਹੀ ਯੋਗ ਹੈ, ਮੈਂ ਇੱਥੇ ਤੱਕ ਮੈਂ ਵੀ ਨਹੀਂ ਜਾ ਸਕਦਾ। ਲੇਕਿਨ ਪਾਰਲੀਮੈਂਟ ਇਨਫੈਕਟ ਜੇ ਇਹ ਕਹਿਣਾ ਹੋਏ ਕਿ ਇੱਕ ਜਿਵੇਂ ਕੱਲ੍ਹ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਵੀ ਜੇ ਤੁਸੀਂ ਫਿਲਮ ਮੇਰਾ ਨਾਮ ਜੋਕਰ ਦੇਖਣੀ ਹੈ ਤੇ ਫਿਰ ਪਾਰਲੀਮਾਨੀ ਸੈਸ਼ਨ ਨੂੰ ਦੇਖੋ। ਔਰ ਬਹੁਤ ਵਾਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕੱਲ੍ਹ, ਇੱਕ ਟੌਪਿਕ ਸੀ ਕਿ ਵੀ ਕਿਵੇਂ ਰਾਜਸਥਾਨ ਦੇ ਜੁਡੀਸ਼ੀਅਲ ਸਰਵਿਸ ਐਗਜ਼ਾਮ ਦੇ ਵਿੱਚ 5 ਸਿੱਖਾਂ ਨੂੰ, ਜਿਹਨਾਂ 4 ਸਿੱਖ ਨੌਜਵਾਨ ਔਰ 1 ਸਿੱਖ ਬੀਬੀ ਸੀ, ਕਿਰਪਾਨ ਔਰ ਕੜੇ ਵੀ ਉਤਾਰ ਕੇ ਜਾਣ ਲਈ ਕਿਹਾ ਗਿਆ। ਨੌਜਵਾਨਾਂ ਨੇ ਤਾਂ ਲਾ ਦਿੱਤੇ ਔਰ ਮੰਦਰ 'ਚ ਰਖਾਏ ਗਏ, ਲੇਕਿਨ ਬੀਬੀ ਨੇ ਇਨਕਾਰ ਕੀਤਾ, ਬਿਨਾਂ ਐਗਜ਼ਾਮ ਦਿੱਤੇ ਆ ਗਈ। ਤੇ ਮੈਂ ਇਹ ਕਿਹਾ ਸੀ ਕਿ ਵੀ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਇਸ ਹੱਕ ਦੇ ਲਈ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਹੱਕ ਦਿੱਤਾ ਹੋਇਆ ਸੰਵਿਧਾਨ ਨੇ 1999 'ਚ ਬਿਨਾਂ 3 ਫੁੱਟੀ ਕਿਰਪਾਨ ਤੋਂ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਜ਼ਾਹਰ ਹੈ ਉਹਨਾਂ ਨੇ ਸਹੁੰ ਨਹੀਂ ਚੁੱਕੀ ਔਰ ਉਹਨਾਂ ਦੀ ਉਹ ਨਹੀਂ ਮੈਂਬਰ ਪਾਰਲੀਮੈਂਟ ਰਹੇ। ਤੇ ਬਹੁਤ ਸਾਰਿਆਂ ਦੀ ਦਲੀਲ ਜਿਹੜੀ ਉਦੋਂ ਵੀ ਤੇ ਅੱਜ ਵੀ ਦਿੱਤੀ ਜਾਂਦੀ ਹੈ ਕਿ ਵੀ ਦੇਖੋ
ਜੇ ਉਹ ਅੰਦਰ ਜਾਂਦੇ, ਅੰਦਰ ਜਾ ਕੇ ਆਪਣਾ ਕੇਸ ਪਲੀਡ ਕਰਨ, ਬਾਕੀਆਂ ਨੂੰ ਕਨਵਿੰਸ ਕਰਦੇ, ਤੇ ਗੱਲ ਫਿਰ ਕਿਤੇ ਦੀ ਕਿਤੇ ਹੁੰਦੀ। ਸਾਡੇ ਵੀਰ ਹਰਪ੍ਰੀਤ ਸਿੰਘ ਨੇ ਟੋਰਾਂਟੋ, ਉਹ ਇੱਕ ਵਾਰੀ ਕਹਿਣ ਲੱਗੇ, ਔਰ ਠੀਕ ਕਿਹਾ ਉਹਨਾਂ ਨੇ ਕਿਹਾ ਕਿ ਵੀ ਸਰਦਾਰ ਕਪੂਰ ਸਿੰਘ ਤੋਂ ਵੱਡਾ ਸਿਆਣਾ, ਦਾਨਿਸ਼ਵਰ, ਬੁਲਾਰਾ, ਥਿੰਕਰ ਤਾਂ ਅਸੀਂ 20ਵੀਂ ਸਦੀ 'ਚ ਕੋਈ ਪੈਦਾ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਉਹ 1962 ਤੋਂ 1967 ਤੱਕ 5 ਸਾਲ ਪਾਰਲੀਮੈਂਟ ਦੇ ਮੈਂਬਰ ਰਹੇ। ਉਹਨਾਂ ਦੀਆਂ ਸਪੀਚਿਸ ਵੀ ਬੜੀਆਂ ਧੜੱਲੇਦਾਰ, ਜਦੋਂ ਉਹ ਬੋਲਦੇ ਵੀ ਸੀ ਅੰਗਰੇਜ਼ੀ 'ਚ ਵੀ, ਔਰ ਸਾਊਥ ਇੰਡੀਆ ਦੇ ਜਿਹੜੇ MP ਨੇ ਉਹ ਐਨ ਅਲਰਟ ਹੋ ਕੇ ਸੁਣਦੇ ਸੀ, ਕਿਉਂਕਿ ਉਹਨਾਂ ਨੂੰ ਤਾਂ ਅੰਗਰੇਜ਼ੀ ਜ਼ਿਆਦਾ ਸਮਝ ਆਉਂਦੀ ਹੈ। ਪਰ ਉਹ ਤੁਸੀਂ ਜਿਵੇਂ ਇੱਕ ਲੋਨ ਵੌਇਸ ਹੁੰਦੀ, ਇਕੱਲੀ ਆਵਾਜ਼ ਤੁਸੀਂ ਕਹਿ ਰਹੇ ਹੋ, ਇਨ ਦਾ ਐਂਡ ਆਫ ਦਾ ਡੇ ਉਹਦੇ ਨਾਲ ਕੋਈ ਤਬਦੀਲੀ ਤਾਂ ਨਹੀਂ ਹੋਈ। ਜੇ ਪੰਜਾਬੀ ਸੂਬੇ ਦਾ ਪੰਜਾਬ ਰੀਆਰਗੇਨਾਈਜੇਸ਼ਨ ਬਿੱਲ ਪੇਸ਼ ਕੀਤਾ ਗਿਆ, ਜਿਹੜਾ ਬਾਅਦ 'ਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਿਆ, ਤੇ ਸਰ ਕਪੂਰ ਸਿੰਘ ਨੇ ਕਿਹਾ ਵੀ ਇਟ ਇਜ਼ ਏ ਰੋਟਨ ਐਗ, ਇਹ ਗੰਦਾ ਸੜਿਆ ਆਂਡਾ ਹੈ। ਤੁਸੀਂ ਸਾਨੂੰ ਜਿਹੜੇ ਨੇ ਹੱਥ ਪੈਰ ਵੱਢ ਕੇ ਸਾਨੂੰ ਤੁਸੀਂ ਇੱਕ ਲੂਲਾ ਲੰਗੜਾ ਜਿਹੜਾ ਉਹ ਪੰਜਾਬੀ ਸੂਬਾ ਦੇ ਰਹੇ ਹੋ। ਔਰ ਉਹ ਹੀ ਕਰਕੇ ਜਿਹੜੀ ਸਰਕਾਰੀ ਬੈਂਚ ਸੀ ਉਹ ਹੱਸ ਰਹੇ ਸੀ, ਦੂਜੇ ਸੁਣ ਰਹੇ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਉੱਥੇ ਤੁਹਾਡਾ ਇਨ ਦਾ ਐਂਡ ਆਫ ਦਾ ਡੇ ਜੋ ਮਰਜ਼ੀ ਕਰੋ। ਔਰ ਇਹੀ ਗੱਲ ਜਦੋਂ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਵਿਜ਼ਡਮ ਦੇਖਣੀ ਹੋਏ, ਤੇ ਵਿਜ਼ਡਮ ਇਹ ਨਹੀਂ ਸੀ ਵੀ ਸਪੀਚ ਦੇ ਵਿੱਚ ਗਾਂਧੀ ਨੇ ਕੀ ਪਲੋਸਿਆ, ਜਾਂ ਨਹਿਰੂ ਨੇ ਕੀ ਕਿਹਾ, ਜਾਂ ਦੂਜਿਆਂ ਨੇ ਕੀ ਕਿਹਾ। ਗੱਲ ਇਨ ਦਾ ਐਂਡ ਜਦੋਂ ਉਹਨਾਂ ਨੇ ਸੁਝਾਅ ਦਿੱਤਾ ਵੀ ਠੀਕ ਹੈ, ਉਹਨੂੰ ਇੱਕ ਯੂਨੀਅਨ ਰੱਖ ਲਿਆ ਜਾਏ, ਉਹਦੇ 'ਚ 3 ਕੈਟਾਗਰੀ ਦੇ ਜਿਹੜੇ ਪ੍ਰੋਵਿੰਸ ਹੋਣ, ਇੱਕ A ਕੈਟਾਗਰੀ ਜਿਹੜੀ ਹਿੰਦੂ ਮੈਜੋਰਿਟੀ ਪ੍ਰੋਵਿੰਸ ਨੇ, ਇੱਕ B ਕੈਟਾਗਰੀ ਜਿਹੜੇ ਮੁਸਲਿਮ ਮੈਜੋਰਿਟੀ ਪ੍ਰੋਵਿੰਸ ਨੇ, ਔਰ ਇੱਕ C ਜਿਨ੍ਹਾਂ ਦੇ ਵਿੱਚ ਮਹਾਰਾਜੇ ਔਰ ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ ਉਹਨਾਂ ਦੀਆਂ। ਔਰ ਸੰਵਿਧਾਨ ਸਭਾ ਇਸ ਕਿਸਮ ਦੀ ਹੋਏ ਕਿ ਜਿਹਦੇ 'ਚ ਜਿਹੜੇ ਪ੍ਰੋਵਿੰਸਿਸ ਨਾਲ ਸੰਬੰਧਿਤ ਕਾਨੂੰਨ ਬਣਨੇ ਨੇ ਉਹਨਾਂ 'ਚ ਉਹਨਾਂ ਦੀ ਫਾਈਨਲ ਸੇ ਹੋਏ। ਔਰ ਜਿਹੜੇ ਫੈਡਰਲ ਲੈਵਲ ਦੇ ਉੱਤੇ ਜਿਵੇਂ 3-4 ਮਹਿਕਮਿਆਂ ਦੀ ਗੱਲ ਸੀ ਕਿ ਡਿਫੈਂਸ ਹੈ, ਫੋਰਨ ਅਫੇਅਰਸ, ਦੂਜੇ ਉਹ ਐਡਮਿਨਿਸਟ੍ਰੇਟਿਵ ਬਲਾਕ ਹੋਏ। ਔਰ ਉਹਦੇ ਨਾਲ ਇਹ ਨਹੀਂ ਹੈ ਕਿ ਜਿਹੜੀ ਸਿੰਪਲ ਮੈਜੋਰਿਟੀ ਹੈ ਉੱਪਰ ਪਾਰਲੀਮੈਂਟ ਦੇ ਵਿੱਚ ਜਾਂ ਕਾਂਸਟੀਟਿਊਂਟ ਅਸੈਂਬਲੀ 'ਚ ਉਹ ਬਾਕੀਆਂ ਦੇ ਹੱਕ ਖੋ ਸਕੇਗੀ। ਪ੍ਰੋਵਿੰਸਿਸ ਦੇ ਵਿੱਚ ਜਿਹੜਾ ਪ੍ਰੋਵਿੰਸਿਸ ਨੂੰ ਪਾਵਰਫੁਲ ਕੀਤਾ ਜਾਏ। ਤੇ ਨਹਿਰੂ ਨੇ ਕਿਹਾ ਵੀ ਨਹੀਂ, ਇਹ ਨਹੀਂ ਹੋਏਗਾ। ਅਲਟੀਮੇਟਲੀ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਸਿੰਪਲ ਮੈਜੋਰਿਟੀ ਦੇ ਨਾਲ ਜਿਹੜਾ ਹੈ ਉਹ ਮਤੇ ਜਿਹੜਾ ਕਨਸਟੀਟਿਊਸ਼ਨ ਬਣੇਗਾ, ਔਰ ਉਹੀ ਉਹਨੂੰ ਮਿਸਟਰ ਜਿਨਾਹ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਗਈ ਵੀ ਲੈ ਦੇ ਕੇ ਕਾਂਸਟੀਟਿਊਂਟ ਅਸੈਂਬਲੀ ਤਾਂ ਇਹਨਾਂ ਦੀ ਮੈਜੋਰਿਟੀ ਹੋਣੀ ਹੈ, ਫਿਰ ਤਾਂ ਇਹ ਇਹਨਾਂ ਦੇ ਬਣਾਏ ਸੰਵਿਧਾਨ ਦੇ ਥੱਲੇ ਅਸੀਂ ਸੈਕੰਡ ਕਲਾਸ ਸਿਟੀਜ਼ਨ ਹੋਵਾਂਗੇ। ਔਰ ਫਿਰ 1936-37 ਦੇ ਵਿੱਚ ਜਿਨ੍ਹਾਂ ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ, ਉਹਦੇ 'ਚ ਉਹਨਾਂ ਨੇ ਕਿਹੜੀਆਂ ਨੀਤੀਆਂ ਲਿਆਂਦੀਆਂ, ਕਿਵੇਂ ਉਦੋਂ ਤਾਂ ਮੁਸਲਿਮ ਲੀਗ ਕਿਤੇ ਵੀ ਕੁਛ ਵੀ ਸੀਟਾਂ ਨਹੀਂ ਸੀ ਬਹੁਤੀਆਂ ਲਿਜਾ ਸਕੀ। ਔਰ ਉਹਨਾਂ ਨੂੰ ਸਮਝ ਆ ਗਈ ਵੀ ਅਜੇ ਅੰਗਰੇਜ਼ ਬੈਠੇ ਹੋਏ ਨੇ, ਔਰ ਇਹ ਪ੍ਰੋਵਿੰਸ਼ੀਅਲ ਸਰਕਾਰ ਬਣੀ ਹੈ। ਯੂਪੀ, CP ਉਹਨੂੰ ਤੋਂ ਕਹਿੰਦੇ ਸੀ, ਸੈਂਟਰਲ ਪ੍ਰਦੇਸ਼ ਉਹਨੂੰ ਮੱਧ ਪ੍ਰਦੇਸ਼ ਕਹਿੰਦੇ ਨੇ। ਪੰਜਾਬ ਦੇ ਵਿੱਚ ਤਾਂ ਯੂਨੀਅਨਿਸਟ ਪਾਰਟੀ ਦੀ ਹਕੂਮਤ ਬਣੀ। ਪੰਜਾਬ 'ਚ ਕਦੇ ਵੀ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣੀ। ਈਵਨ 1946 'ਚ ਵੀ ਨਹੀਂ, ਜਦੋਂ ਕਿ ਮੁਸਲਿਮ ਲੀਗ ਨੂੰ ਬਹੁਤ ਸਾਰੀਆਂ ਸੀਟਾਂ ਬਹੁਤ ਸਾਰੇ ਦੂਜੇ ਪ੍ਰੋਵਿੰਸਿਸ 'ਚ ਮਿਲੀਆਂ। ਔਰ ਉਹਨਾਂ ਨੇ ਦੇਖ ਲਿਆ ਵੀ ਇਨ ਦਾ ਐਂਡ ਜੇ ਤੁਸੀਂ ਜਦੋਂ ਕਈ ਵਾਰੀ ਸਿੰਪਲੀ ਇਹ ਕਹਿੰਦਾ ਵੀ ਡੈਮੋਕ੍ਰੇਸੀ ਜਿਹੜੀ ਇੰਡੀਅਨ ਸਟਾਈਲ ਹੈ, ਉਹਦਾ ਮਤਲਬ ਤਾਂ ਇਹ ਹੈ ਕਿ 51 ਗਧੇ ਜਿਹੜੇ ਨੇ ਉਹ ਜ਼ਿਆਦਾ ਪਾਵਰਫੁਲ ਨੇ 49 ਸ਼ੇਰਾਂ ਨਾਲੋਂ। ਇਨ ਦਾ ਐਂਡ ਤੁਸੀਂ ਉਸ ਸਿੰਪਲ ਮੈਜੋਰਿਟੀ ਦੇ ਨਾਲ ਹੀ ਜੇ ਫੈਸਲੇ ਲੈਣੇ ਨੇ। ਔਰ ਅਸੀਂ ਜੇ 77 ਸਾਲ ਦੀ ਇਹ ਵਰਕਿੰਗ ਡੈਮੋਕ੍ਰੇਸੀ ਦੀ ਦੇਖੀਏ ਕਿ ਇਕੱਲਾ ਇਹੀ ਨਹੀਂ, ਅਸੀਂ ਤਾਂ 2% ਹੀ ਹੈ ਉਹ ਸਾਰੇ ਸਿਸਟਮ ਦੇ ਵਿੱਚ, ਜਾਂ ਮੈਕਸਿਮਮ 13 ਪਾਰਲੀਮੈਂਟੇਰੀਅਨ ਪੰਜਾਬ 'ਚੋਂ ਜਾਂਦੇ ਨੇ, 13 ਦੇ 13 ਵੀ ਖਾਲਿਸਤਾਨੀ ਵੀ ਚਲੇ ਜਾਣ ਤਾਂ ਤੁਸੀਂ ਉੱਥੇ 500+ ਦੀ ਉਸ ਸਭਾ ਦੇ ਵਿੱਚ ਕੀ ਕਰ ਸਕਦੇ ਹੋ। ਪਰ ਤੁਸੀਂ ਅੰਦਾਜ਼ਾ ਲਾਓ ਕਿ 20 ਕਰੋੜ ਮੁਸਲਮਾਨ ਜਿਨ੍ਹਾਂ ਦੇ ਨੁਮਾਇੰਦੇ, ਹੁਣ ਤਾਂ ਉਹਨਾਂ ਦੀ ਗਿਣਤੀ ਬਹੁਤ ਘਟ ਗਈ ਹੈ, ਪਰ ਜਿੰਨੇ ਵੀ ਨੇ ਕਈ ਗੁਣਾ ਜ਼ਿਆਦਾ ਨੇ ਸਿੱਖਾਂ ਨਾਲੋਂ, ਉਹ ਵੀ ਬੇਬਸ ਨੇ। ਜੇ ਵਕਫ ਬੋਰਡ ਦਾ ਉਹਨਾਂ ਨੇ ਲਿਆਂਦਾ ਬਿੱਲ, ਉਹਨਾਂ ਦੇ ਕੋਲ ਮੈਜੋਰਿਟੀ ਹੈ, ਜੋ ਮਰਜ਼ੀ ਕਰਵਾਉਣ। ਕਨਸਟੀਟਿਊਸ਼ਨ ਹੁਣ ਜੇ ਬਿਹਾਰ ਦੇ ਵਿੱਚ ਡੀਫਰੈਂਚਾਈਜ਼ ਕਰਨ ਦੀ ਲਾਈਨ ਹੈ ਮੁਸਲਮਾਨਾਂ ਨੂੰ, ਦੂਜਿਆਂ ਨੂੰ, ਔਰ ਆਪੋਜੀਸ਼ਨ ਪਾਰਟੀਆਂ ਵੱਧ ਤੋਂ ਵੱਧ, ਤੁਸੀਂ ਸੁਪਰੀਮ ਕੋਰਟ ਤੱਕ ਜਾਂਦੇ ਹੋ। ਸੁਪਰੀਮ ਕੋਰਟ 'ਚ ਗਏ, ਅੱਜ ਸੁਪਰੀਮ ਕੋਰਟ ਨੇ ਪਿਛਲੇ ਕੱਲ੍ਹ ਹੀ ਕਿਹਾ ਕਿ ਜੀ ਜਦੋਂ ਬਿਹਾਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਕਿਸੇ ਦੀਆਂ ਵੋਟਾਂ ਕੱਟੇਗਾ ਫਿਰ ਅਸੀਂ ਇੰਟਰਵੀਨ ਕਰਾਂਗੇ। ਸੋ ਜ਼ਾਹਰ ਹੈ ਵੀ ਉਹ ਤਾਂ 65 ਲੱਖ ਕੇ ਕਿੰਨੀਆਂ ਵੋਟਾਂ ਕੱਟਣ ਨੂੰ ਤਿਆਰ ਬੈਠੇ ਨੇ, ਜਿੰਨੀ ਕਈ ਮੁਲਕਾਂ ਦੀ ਆਬਾਦੀ ਨਹੀਂ ਹੈ
ਉਨੀਆਂ ਵੋਟਾਂ ਕੱਲੀਆਂ ਬਿਹਾਰ 'ਚੋਂ ਉਹਨਾਂ ਨੇ ਕੱਟਣੀਆਂ ਉਹਨਾਂ ਨੇ ਮੁਸਲਮਾਨਾਂ ਦੀਆਂ ਜਾਂ ਦਲਿਤਾਂ ਦੀਆਂ ਨੇ, ਜਿਹੜਾ ਉਹਨਾਂ ਨੂੰ ਪਤਾ ਹੈ ਕਿ ਵੀ ਜਿਨ੍ਹਾਂ ਨੇ ਹਿੰਦੂਤਵੀਆਂ ਨੂੰ ਵੋਟ ਨਹੀਂ ਪਾਉਣੀ। ਸੋ ਮੈਂ ਇਹ ਸਾਰਾ ਪਿਛੋਕੜ ਇਸ ਲਈ ਦਿੱਤਾ ਹੈ ਕਿ ਵੀ ਜਿਹੜੇ ਲੋਕ ਇਸ ਗੱਲ ਦੇ ਉੱਤੇ ਇਨਸਿਸਟ ਵੀ ਕਰਦੇ ਨੇ ਕਿ ਜੀ ਡਿਬੇਟ ਔਰ ਦੂਜਾ ਤੇ ਤੀਜਾ, ਉਹਦੇ 'ਚ ਇਹਦਾ ਐਂਡ ਆਫ ਦਾ ਡੇ ਗਲੇ ਠੰਡੇ ਕਰਨ ਵਾਲੀ ਗੱਲ ਹੈ। ਕਿਸੇ ਨੇ ਲੰਬੀ ਤਕਰੀਰ ਕੀਤੀ, ਕਿਸੇ ਨੇ ਛੋਟੀ ਕੀਤੀ। ਹੁਣ ਪਹਿਲਾਂ ਤਾਂ ਇਹੀ ਮੋਦੀ, ਜੇ ਹੁਣ ਅਸੀਂ ਮਨੀਪੁਰ ਦੀ ਗੱਲ ਕਰੀਏ ਜਿੱਥੇ ਕਿਸ ਲੈਵਲ ਉੱਥੇ ਤਾਂ ਪੂਰੀਆਂ ਟੈਰੀਟਰੀਜ਼ ਵੰਡੀਆਂ ਹੋਈਆਂ ਨੇ, ਡਰੋਨ ਵੀ ਇਹ ਇਸਤੇਮਾਲ ਕਰਦੇ ਨੇ। ਉਸ ਦੇ ਵਿੱਚ ਪੂਰਾ ਜਿਹੜਾ ਇੱਕ ਪਾਸੇ ਕ੍ਰਿਸਚਨ ਬਲਾਕ ਹੈ, ਇੱਕ ਪਾਸੇ ਹਿੰਦੂਤਵੀ ਬਲਾਕ ਹੈ, ਮਾਈ ਟਰਾਈ ਕਿ ਕਿਹੜਾ ਉਹਨਾਂ ਦਾ ਕਬੀਲਾ ਹੈ, ਦੂਜੇ ਪਾਸੇ ਕੁਕੀ ਕਬੀਲਾ ਹੈ। ਔਰ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਜਿਹੜਾ ਬਾਹਰ ਭੱਜਿਆ ਫਿਰਦਾ ਹੈ, ਉਹ ਕੀ ਉਸ ਨੂੰ ਕਹਿੰਦੇ ਨੇ ਭੂਤਨੀ ਵਾਂਗ, ਉਹਦੇ ਕੋਲ ਉੱਥੇ ਮਨੀਪੁਰ ਜਾਣ ਦਾ ਟਾਈਮ ਨਹੀਂ ਹੈ ਔਰ ਕੋਈ ਬੌਦਰ ਹੀ ਨਹੀਂ ਕਰਦਾ, ਕਿਉਂਕਿ ਉੱਥੇ ਮਰ ਰਹੇ ਕ੍ਰਿਸਚਨਸ ਨੇ। ਨੀਤੀਆਂ ਜੋ ਮਰਜ਼ੀ ਤੁਸੀਂ ਲਾਗੂ ਕਰੀ ਜਾਓ। ਜੰਮੂ ਕਸ਼ਮੀਰ ਦੇ ਹਵਾਲੇ ਨਾਲ ਤੁਸੀਂ ਇਹਨਾਂ ਦੀਆਂ 5 ਸਾਲਾਂ ਦੀਆਂ ਹੀ ਸਟੇਟਮੈਂਟਾਂ ਦੇਖ ਲਓ, 2006 ਸਾਲਾਂ ਦੀਆਂ, 2019 ਤੋਂ ਬਾਅਦ ਕਿ ਜੀ ਹੁਣ ਪੀਸ, ਹੁਣ ਤਾਂ ਉੱਥੇ ਕੋਈ ਸਟੇਟ ਗਵਰਨਮੈਂਟ ਦੀ ਵੀ ਦਖਲਅੰਦਾਜ਼ੀ ਨਹੀਂ ਹੈ। ਮੀਟਿੰਗ 'ਚ ਵੀ ਉਹਨੂੰ ਉਮਰ ਅਬਦੁੱਲਾ ਨੂੰ ਨਹੀਂ ਸੱਦਿਆ ਜਾਂਦਾ, ਯੂਨੀਅਨ ਟੈਰੀਟਰੀ ਹੈ। ਇਹਦੇ ਬਾਵਜੂਦ ਹਿੰਸਾ ਕੌਣ ਕਰ ਰਿਹਾ, ਪੁਲਵਾਮਾ ਕਿਹਨੇ ਕੀਤਾ, ਪਹਿਲਗਾਮ ਕਿਹਨੇ ਕੀਤਾ, ਤੁਸੀਂ ਉਹਦੀ ਆੜ ਦੇ ਵਿੱਚ ਸਾਰੇ ਮੁਲਕ ਨੂੰ ਜਿਹੜਾ ਹੈ ਉਹ ਬੇਗੁਨਾਹ ਵੀ ਮਾਰ ਰਹੇ ਹੋ ਫਾਲਸ ਫਲੈਗ ਦੇ ਥੱਲੇ, ਔਰ ਮੁਲਕ ਦੀ ਪ੍ਰੈਸਟੀਜ ਨੂੰ ਵੀ ਤੁਸੀਂ ਰੋਲ ਰਹੇ ਹੋ। ਔਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਬਈ ਆਏ ਮੋਦੀ ਕਿਉਂ ਨਹੀਂ ਆਪ ਖੁਦ ਬਿਆਨ ਦਿੰਦਾ ਜਾਂ ਦੂਜਾ ਉਹ ਰਨ ਅਰਾਊਂਡ ਦੇ ਰਿਹਾ ਦੱਸਣ ਦੇ ਲਈ, ਔਰ ਕਿਉਂਕਿ ਉਹਨੂੰ ਵੀ ਪਤਾ ਇਨ ਦਾ ਐਂਡ ਆਫ ਦਾ ਡੇ ਅਕਾਊਂਟੇਬਿਲਟੀ ਕਿੱਥੇ ਲਾਈ ਕਰਦੀ ਹੈ, ਕੋਈ ਨਹੀਂ। ਹੁਣ ਜੇ ਮਾਨਸੂਨ ਸੈਸ਼ਨ 'ਚ ਇਸ ਮੁੱਦੇ ਦੇ ਉੱਤੇ ਜਿੱਦਣ ਓਪਨਿੰਗ ਸੀ ਸੈਸ਼ਨ ਦੀ, ਜਿਹੜਾ ਫੁੱਲ ਜਿਹਦੇ 'ਚ ਲੋਕਾਂ ਦਾ ਉਦੋਂ ਦੌੜ ਗਿਆ ਇੰਗਲੈਂਡ ਕਿ ਜੀ ਮੈਂ ਉੱਥੇ ਡੀਲ ਤੋਂ ਉੱਥੋਂ ਮਾਲਦੀਵ ਚਲਾ ਗਿਆ। ਹੁਣ ਆਇਆ, ਹੁਣ ਹੈ ਜੀ ਬਹਿਸ, ਆ ਲਓ ਜੀ ਇੰਨੇ ਘੰਟੇ ਦੀ ਬਹਿਸ ਤੁਸੀਂ ਰਾਜ ਸਭਾ 'ਚ ਕਰ ਲਓ, ਇੰਨੇ ਦੀ ਲੋਕ ਸਭਾ 'ਚ ਕਰ ਲਓ। ਹੁਣ 1 ਘੰਟਾ 40 ਮਿੰਟ ਮੋਦੀ ਨੇ ਜਿਹਨੂੰ ਕਹਿੰਦੇ ਨੇ ਰੱਜ ਕੇ ਝੂਠ ਬੋਲਿਆ, ਰੱਜ ਕੇ। ਹੁਣ ਇਨ ਦਾ ਮੀਨ ਟਾਈਮ ਇਹ ਠੀਕ ਹੈ ਵੀ ਇਸ ਵਾਰ ਜਦੋਂ ਅਸੀਂ ਆਪੋਜੀਸ਼ਨ ਦੇ ਲੀਡਰ ਉਹ ਰਾਹੁਲ ਗਾਂਧੀ ਹੈ ਜਾਂ ਉਹਦੀ ਭੈਣ ਪ੍ਰਿਯੰਕਾ ਹੈ ਜਾਂ ਅਖਿਲੇਸ਼ ਯਾਦਵ ਹੈ ਜਾਂ ਪੀ ਚਿਦੰਬਰਮ ਹੈ ਜਾਂ ਦੂਸਰੇ ਨੇ, ਉਹਨਾਂ ਨੇ ਇਫੈਕਟਿਵਲੀ, ਕਿਉਂਕਿ 2 ਮਹੀਨੇ ਤੋਂ ਜ਼ਿਆਦਾ ਤਾਂ ਹੋ ਗਿਆ। ਹੁਣ 22 ਅਪ੍ਰੈਲ ਦਾ ਇਹ ਵਾਕਿਆ ਹੁੰਦਾ ਹੈ, 7, 8, 9, 10 ਨੂੰ ਜਿਹੜਾ 4 ਦਿਨ ਡਰੋਨ ਔਰ ਮਿਸਾਈਲ ਵਾਰ ਹੁੰਦੀ। ਔਰ ਜਿਵੇਂ ਅੱਜ ਐਕਸਪਰਟ ਨੇ ਕਿਹਾ ਵੀ ਇਹ ਪਹਿਲੀ ਵਾਰ ਹੈ 77 ਸਾਲਾਂ 'ਚ ਇੱਕ ਨਵਾਂ ਐਲੀਮੈਂਟ ਐਡ ਹੋਇਆ, ਕਿਉਂਕਿ ਕਿਸੇ ਨੇ ਕਿਸੇ ਦੀ ਟੈਰੀਟਰੀ ਕ੍ਰਾਸ ਨਹੀਂ ਕੀਤੀ, ਕੋਈ ਫੌਜ ਤਾਂ ਗਈ ਨਹੀਂ ਹੈ, ਨਾ ਕੋਈ ਨੇਵੀ ਮੂਵ ਹੋਈ। ਲੇਕਿਨ ਪਹਿਲੀ ਵਾਰ ਹੈ ਕਿ ਮਿਸਾਈਲਾਂ ਔਰ ਡਰੋਨ ਇਸ ਜੰਗ ਦੇ ਵਿੱਚ ਐਡ ਹੋਏ। ਦਾ ਮਤਲਬ ਹੈ ਕਿ ਫਿਊਚਰ ਦੀ ਲੜਾਈ ਕਿਸ ਲੈਵਲ ਤੇ ਜਾਏਗੀ। ਹੁਣ ਮਿਸਾਈਲਾਂ ਕਿੱਥੋਂ ਕਿੱਥੇ ਗਈਆਂ, ਕਿਨੇ ਕੀ ਸੁੱਟਿਆ, ਪਾਕਿਸਤਾਨ ਦਾ ਤਾਂ ਬਹੁਤ ਕੁਝ ਸਾਹਮਣੇ ਆ ਗਿਆ। ਨਾਲ ਦੀ ਨਾਲ ਵਾਸ਼ਿੰਗਟਨ ਪੋਸਟ ਨੇ ਕਵਰ ਕੀਤਾ, ਉਹਨਾਂ ਦੀ ਆਪਣੀਆਂ ਪ੍ਰੈਸ ਰਿਲੀਜ਼ਸ ਸੀ, ਦੂਜੇ ਸੀ। ਫਿਰ ਰਾਫੇਲ ਦੇ ਸ਼ੇਅਰ ਡਿਗੇ, ਉਸ ਸਾਰੇ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਟਰੰਪ ਨੇ 5 ਜਹਾਜ਼ ਡਿੱਗਣ ਦੀ ਗੱਲ ਕੀਤੀ ਔਰ ਆਲਮੋਸਟ 25 ਟਾਈਮ ਤੋਂ ਜ਼ਿਆਦਾ ਉਹਨੇ ਕਿਹਾ ਕਿ ਭਾਈ ਇਹ ਨਿਊਕਲੀਅਰ ਹੋਣ ਜਾ ਰਹੇ ਸੀ, ਨਿਊਕਲੀਅਰ ਡਸਟ ਤੁਹਾਡੀ ਐਪਲ ਪਾਈ 'ਚ ਵੀ ਹੋਣੀ ਸੀ, ਬਾਹਰਲੇ ਮੁਲਕਾਂ ਦੇ ਵੀ, ਮੈਂ ਇਸ ਜੰਗ ਨੂੰ ਰੁਕਵਾਇਆ। ਹੁਣ ਇਸ ਸਭ ਦੇ ਹੁੰਦੇ ਆ ਜਦੋਂ ਕਿ ਈਵਨ ਉਹਨਾਂ ਦੇ ਆਪਣੇ ਜਿਹੜੇ ਮਿਲਟਰੀ ਐਕਸਪਰਟਸ, ਉਹਨਾਂ ਦਾ ਡਿਫੈਂਸ ਅਟੈਚੀ ਇੰਡੋਨੇਸ਼ੀਆ 'ਚ ਜਾਂ ਉਹਨਾਂ ਦੇ ਜਿਹੜਾ ਇੱਕ ਚੀਫ ਆਫ ਦਾ 에ਅਰ ਸਟਾਫ, ਉਹਨੇ ਕਿਹਾ ਸੀ ਕਿ ਜੀ ਇਹ ਇੱਥੇ ਪ੍ਰੋਮਿਸ ਕੁਛ ਕਰਦੇ ਨੇ ਕਿ ਅਸੀਂ ਡਿਲੀਵਰ ਕਰਾਂਗੇ, ਦੂਜਾ ਕਿਸੇ ਨੂੰ ਕੁਛ ਨਹੀਂ ਡਿਲੀਵਰ ਕੀਤਾ ਜਾਂਦਾ। ਇੱਕ ਨੇ ਤਾਂ ਇਹ ਕਿਹਾ ਕਿ ਜੀ ਸਾਨੂੰ, ਸਾਡੇ ਤਾਂ ਹੱਥ ਬੰਨੇ ਹੋਏ ਸੀ, ਸਾਨੂੰ ਕਿਹਾ ਗਿਆ ਸੀ ਕੋਈ ਪਾਕਿਸਤਾਨ ਦੀ ਮਿਲਟਰੀ ਇੰਸਟਾਲਮੈਂਟ ਨੂੰ ਟਾਰਗੇਟ ਨਹੀਂ ਕਰਨਾ। ਪਰ ਹੁਣ ਤੁਸੀਂ ਦੂਸਰੇ ਪਾਸੇ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਇਹ ਜਾਣਦਿਆਂ ਹੋਇਆ ਕਿ ਉਹ ਜੋ ਕਹਿ ਰਿਹਾ ਹੈ ਉਹਨੂੰ ਆਲਰੇਡੀ, ਜਿਵੇਂ ਉਹਨਾਂ ਦੇ ਆਪਣੇ ਐਕਸਪਰਟ ਕਹਿੰਦੇ ਨੇ ਕਿ ਭਾਈ ਸੈਟੇਲਾਈਟ ਰੂਸ ਦੀ ਵੀ ਹੈ ਸਪੇਸ ਦੇ ਵਿੱਚ, ਅਮਰੀਕਾ ਦੀ ਵੀ ਹੈ, ਚੀਨ ਦੀ ਵੀ ਹੈ। ਕਿਸੇ ਚੀਜ਼ ਨੂੰ ਤਾਂ ਜ਼ਮਾਨੇ ਗਏ ਵੀ ਤੁਸੀਂ ਲੁਕਾ ਸਕਦੇ ਹੋ। ਫਿਰ ਇਹ ਕੋਈ ਟ੍ਰੈਂਚ ਵਾਰਫੇਅਰ ਤਾਂ ਹੈ ਨਹੀਂ ਕਿ ਤੁਸੀਂ ਮੋਰਚੇ ਖੋਦੇ ਹੋਏ ਨੇ ਤੇ ਠੁਕ ਠੁਕ ਕਰ ਰਹੇ ਹੋ। ਜੇ ਵਾਰ ਹੀ ਮਿਜ਼ਾਈਲ ਡਰੋਨਸ ਦੀ ਹੈ, ਸਾਰਿਆਂ ਦੇ ਕੋਲ ਡਾਟਾ ਹੈ, ਬਿਲਕੁਲ ਕਲੀਅਰ ਹੈ ਕਿ ਵੀ ਕੀ ਚੱਲ ਰਿਹਾ ਔਰ ਕੀ ਨਹੀਂ ਹੈ। ਐਵੇਂ ਨਹੀਂ ਪ੍ਰੈਜ਼ੀਡੈਂਟ ਟਰੰਪ ਨੇ ਇੰਟਰਵੀਨ ਕੀਤਾ। ਹੁਣ ਮੋਦੀ ਦਾ ਇਹ ਕਹਿਣਾ ਬਿਲਕੁਲ, ਔਰ ਅੱਜ ਜਿਹੜੀ ਸਾਰਿਆਂ ਦੀ ਹੈਡਲਾਈਨ ਵੀ ਲੱਗੀ ਹੋਈ ਹੈ, ਨਾਟ ਏ ਸਿੰਗਲ ਵਰਲਡ ਲੀਡਰ ਆਸਕਡ ਇੰਡੀਆ ਟੂ ਸਟਾਪ ਆਪਰੇਸ਼ਨ ਸੰਦੂਰ, ਪ੍ਰਾਈਮ ਮਿਨਿਸਟਰ ਟੈਲਸ ਲੋਕ ਸਭਾ ਕਿ ਦੁਨੀਆ ਦੇ। ਫਿਰ ਇੰਟਰਸਟਿੰਗਲੀ ਜਦੋਂ ਤੁਸੀਂ ਦੇਖਦੇ ਹੋ ਕਿ ਮੋਦੀ ਜਦੋਂ ਦੁਨੀਆ ਦੇ ਲੀਡਰਾਂ ਦੀ ਗੱਲ ਕਰਦਾ ਹੈ ਕਿ ਭਾਈ ਇਸ ਮੁਲਕ ਦੇ, ਉਸ ਦੇ,
ਉਹ ਅਮਰੀਕਾ ਦਾ ਨਾਂ ਹੀ ਨਹੀਂ ਲੈਂਦਾ। ਜਿਵੇਂ ਉਹਨੂੰ ਨਾ ਟਰੰਪ ਨਾਲ ਦਿਸਦਾ ਹੈ, ਨਾ ਅਮਰੀਕਾ ਦੇ ਟਰੰਪ ਦੇ ਬਿਆਨ ਰਿਪੀਟਡਲੀ ਉਹ ਬਿਲਕੁਲ ਇਗਨੋਰ ਕਰਕੇ ਸਾਰਿਆਂ ਨੂੰ ਇਹ ਕਹਿੰਦਾ ਹੈ ਕਿ ਭਾਈ ਇਹ ਤਾਂ ਬਿਲਕੁਲ ਸਾਡਾ ਆਪਣਾ ਫੈਸਲਾ ਸੀ ਔਰ ਇਹ ਜਿਹੜਾ ਅਸੀਂ ਕਿਸੇ ਦੇ ਕਹਿਣ ਤੇ ਨਹੀਂ, ਤਾਂ ਪਾਕਿਸਤਾਨ ਨੇ ਤਰਲਾ ਕੀਤਾ ਜਦੋਂ ਅਸੀਂ ਪਾਕਿਸਤਾਨ ਦੀ ਬਾਂਹ ਬੁਲਾ ਦਿੱਤੀ ਤੇ ਉਹਨਾਂ ਦੇ ਤਰਲੇ ਦੇ ਉੱਤੇ ਅਸੀਂ ਇਸ ਨੂੰ ਰੋਕਿਆ। ਔਰ ਇਹ ਹੁਣ ਉਹਦੇ ਮੈਂ ਐਗਜ਼ੈਕਟ ਲਫ਼ਜ਼ ਜਿਹੜੇ ਅੰਗਰੇਜ਼ੀ ਦੀ ਇਹਨਾਂ ਦੀ ਮੀਡੀਆ PTI ਨੇ ਰਿਪੋਰਟ ਕੀਤੇ ਨੇ, BBC ਨੇ ਰਿਪੋਰਟ ਕੀਤੇ ਨੇ, ਉਹ ਕਹਿੰਦਾ ਨਾਟ ਏ ਸਿੰਗਲ ਵਰਲਡ ਲੀਡਰ ਟੋਲਡ ਇੰਡੀਆ ਟੂ ਸਟਾਪ ਇਟਸ ਆਪਰੇਸ਼ਨਸ। ਕੋਈ ਦੁਨੀਆ ਦੇ ਕਿਸੇ ਲੀਡਰ ਨੇ ਭਾਰਤ ਨੂੰ ਨਹੀਂ ਕਿਹਾ ਵੀ ਇਹਨੂੰ। ਫਿਰ ਉਹਨੇ ਕਿਹਾ ਕਿ ਹਾਂ 9 ਮਈ ਦੀ ਰਾਤ ਨੂੰ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦਾ ਮਿਸਟਰ ਵੈਂਸ ਉਹਨੇ 4 ਵਾਰ ਮੈਨੂੰ ਕਾਲ ਕੀਤੀ। ਹੀ ਟਰਾਈਡ ਫॉर ਐਨ ਆਵਰ ਬਟ ਆਈ ਵਾਜ਼ ਇਨ ਏ ਮੀਟਿੰਗ ਵਿਦ ਆਫਿਸਰਸ ਆਫ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਕਾਲ ਕਰ ਰਿਹਾ ਹੋਏ 1 ਘੰਟਾ, ਉਹ ਕਹਿੰਦਾ 4 ਵਾਰ ਮੈਂ ਉਹਦੀ ਪਰਵਾਹ ਹੀ ਨਹੀਂ ਕੀਤੀ। ਦੇਖੋ ਝੂਠ ਦਾ ਵੀ ਕੋਈ ਲੈਵਲ ਹੁੰਦਾ ਹੈ। ਇਹ ਤਾਂ ਉਹ ਕਲਾਸ ਹੈ ਕਿ ਵੀ ਜਿੱਥੇ ਜੇ ਥਾਣੇ 'ਚ IG ਦਾ ਫੋਨ ਆ ਜਾਏ ਤਾਂ ਥਾਣੇਦਾਰ ਖਲੋ ਕੇ ਗੱਲ ਕਰਦਾ ਫੋਨ ਦੇ ਉੱਤੇ ਵੀ ਕਿ ਬਈ ਨਾਲ ਸਲੂਟ ਮਾਰਦਾ ਫੋਨ ਦੇ ਉੱਤੇ ਵੀ ਵਾਈਸ ਪ੍ਰੈਜ਼ੀਡੈਂਟ ਨੇ ਤੁਹਾਨੂੰ ਕਾਲ ਕੀਤੀ ਹੋਏ। ਪਰ ਜੇ ਤੁਸੀਂ ਹੁਣ ਝੂਠ ਬੋਲਣਾ ਹੈ ਜਿਸ ਕਰਾਊਡ ਦੇ ਲਈ, ਉਹਨੇ ਕਿਹਾ ਜੀ ਮੈਂ ਜਿਹੜਾ ਪਿਕਅਪ ਨਹੀਂ ਕਰ ਸਕਿਆ, 4 ਵਾਰ ਕਾਲ ਆਈ, ਮੈਂ ਉਹਨੂੰ ਫਿਰ ਵਾਪਸ ਕਾਲ ਕੀਤਾ ਤੇ ਵਾਈਸ ਪ੍ਰੈਜ਼ੀਡੈਂਟ ਨੇ ਮੈਨੂੰ ਕਿਹਾ ਕਿ ਪਾਕਿਸਤਾਨ ਵਾਸ ਗੋਇੰਗ ਟੂ ਲਾਂਚ ਏ ਬਿਗ ਅਟੈਕ ਔਨ ਇੰਡੀਆ, ਕਿ ਜੀ ਪਾਕਿਸਤਾਨ ਇੱਕ ਵੱਡਾ ਹਮਲਾ ਕਰਨ ਜਾ ਰਿਹਾ। ਔਰ ਕਹਿੰਦਾ ਮਾਈ ਆਨਸਰ ਵਾਸ that if Pakistan has this intention, it will cost them a lot. If Pakistan attacks, we will respond by launching a big attack. This was my answer. ਹੁਣ ਤੁਸੀਂ ਦੇਖੋ ਇਹ ਉਹਨੇ ਕਿਹਾ ਜਦੋਂ ਕਿ ਜੀ ਕਰ ਰਹੇ ਹਾਂ, ਅਸੀਂ ਕਿਹਾ ਵੀ ਅਸੀਂ ਫਿਰ ਪਾਕਿਸਤਾਨ ਦੀਆਂ ਧੂੜਾਂ ਉਡਾ ਦਿਆਂਗੇ, ਅਸੀਂ ਇਸ ਤੋਂ ਵੀ ਵੱਡਾ ਕਰਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਾਰ-ਬਾਰ ਉਹਨਾਂ ਨੇ ਫਿਰ ਪਾਕਿਸਤਾਨ ਦਾ ਜਿਹੜਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਹੈ ਉਹਨੇ ਇੰਡੀਆ ਦੇ ਜਿਹੜਾ ਮਿਲਟਰੀ ਆਪਰੇਸ਼ਨ ਜਨਰਲ ਨੂੰ ਕਾਲ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਜੀ ਇਹਨੂੰ ਰੋਕੋ। ਔਰ ਫਿਰ ਉਹ ਕਹਿੰਦਾ ਵੀ ਇਹ ਜਿਹੜਾ ਅਸੀਂ ਇਸ ਪੀਰੀਅਡ ਦੇ ਵਿੱਚ ਆਪਰੇਸ਼ਨ ਸੰਦੂਰ ਨੇ ਜੋ ਕੁਝ ਕੀਤਾ ਉਹਦੇ 'ਚ ਅਸੀਂ ਇਹ ਦੱਸ ਸਕਦੇ ਹਾਂ ਕਿ ਵੀ ਅਸੀਂ 5 ਨਵੇਂ ਐਲੀਮੈਂਟ ਜਿਹੜੇ ਨੇ ਉਹ ਸਾਡੇ ਨਵੇਂ ਫੈਕਟਰ ਆਏ ਇੰਡੀਆ ਦਾ ਟਫ ਸਟੈਂਸ ਟੈਰਰ ਦੇ ਉੱਤੇ। ਔਰ ਪਾਕਿਸਤਾਨ ਨੂੰ ਅਸੀਂ ਦੱਸ ਦਿੱਤਾ ਹੈ ਔਰ ਅਜੇ ਵੀ ਅਸੀਂ ਕਹਿ ਰਹੇ ਹਾਂ ਵੀ ਆਪਰੇਸ਼ਨ ਸੰਦੂਰ ਲਗਾਤਾਰ ਜਾਰੀ ਰਹੇਗਾ, ਹਾਲਟ ਨਹੀਂ ਹੋਇਆ। ਫਿਰ ਇੰਡੀਆ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਉਹ ਆਪਰੇਸ਼ਨ ਸੰਦੂਰ ਦੇ ਦੌਰਾਨ ਬੈਸਟ ਆਇਆ ਕਿਉਂਕਿ ਪਾਕਿਸਤਾਨ ਨੇ 1000 ਡਰੋਨ ਫਾਇਰ ਕੀਤੇ। ਮਈ 9 ਨੂੰ ਅਸੀਂ ਸਾਰੇ ਦੇ ਸਾਰੇ ਜਿਹੜੇ ਨੇ ਉਹ ਥੱਲੇ ਸੁੱਟ ਲਏ। ਫਿਰ ਇਸੇ ਤਰ੍ਹਾਂ ਸਾਡਾ ਜਿਹੜਾ ਇਕਵਿਪਮੈਂਟ ਸੀ ਡਿਫੈਂਸ ਦਾ ਉਹ ਇੰਨਾ ਪਪੂਲਰ ਹੋਇਆ ਕਿ ਇਸ ਵੇਲੇ 100 ਮੁਲਕ ਜਿਹੜੇ ਨੇ ਉਹ ਸਾਡੇ ਤੋਂ ਖਰੀਦਣ ਲਈ ਤਿਆਰ ਨੇ ਸਾਡਾ ਇਕਵਿਪਮੈਂਟ। ਔਰ ਫਿਰ ਉਹ ਕਹਿੰਦਾ ਕਿ ਵੀ ਉਹਦਾ ਜਿਹੜਾ ਹਕੂਮਤ ਹੈ ਸਾਡੀ ਉਹ ਦੇਖੋ ਅਸੀਂ ਕਿਵੇਂ ਵਿਜ਼ਨ ਦੇ ਨਾਲ ਚੀਫ ਆਫ ਡਿਫੈਂਸ ਸਟਾਫ ਔਰ ਦੂਸਰੇ ਖੜੇ ਕੀਤੇ ਨੇ। ਔਰ ਉਹਦੇ 'ਚ ਉਹਨੇ ਫਿਰ 1 ਘੰਟਾ 40 ਮਿੰਟ ਹੋਰ ਤੁਸੀਂ ਨੌਨਸੈਂਸ ਕੀ ਬੋਲੋਗੇ ਕਾਂਗਰਸ ਦੇ ਉੱਤੇ। ਪ੍ਰੀਵੀਅਸ ਹਕੂਮਤ ਕਿ ਜੀ ਨਹਿਰੂ ਨੇ ਇਹ ਕੀਤਾ ਔਰ ਉਹਨਾਂ ਨੇ ਕਿਹਾ ਜੀ ਜਿਹੜੀ ਕਾਂਗਰਸ ਹੈ ਔਰ ਜੋ ਇਹ ਕਹਿ ਰਹੇ ਨੇ ਉਹ ਤਾਂ ਇਵੇਂ ਹੈ ਜਿਵੇਂ ਪਾਕਿਸਤਾਨ ਦਾ ਨੈਰੇਟਿਵ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਦੁਹਰਾ ਰਹੇ ਹੋਣ। ਫਿਰ ਉਹਨੇ ਕਿਹਾ ਜੀ ਦੇਖੋ ਈਵਨ ਨਹਿਰੂ ਦਾ ਏਡਾ ਵੱਡਾ ਗੁਨਾਹ ਇੰਡਸ ਵਾਟਰ ਟ੍ਰੀਟੀ 80% ਪਾਣੀ ਜਿਹੜਾ ਹੈ ਦਰਿਆਏ ਸਿੰਧ ਦਾ ਉਹ ਪਾਕਿਸਤਾਨ ਨੂੰ ਦੇ ਦਿੱਤਾ। ਇਹ ਬੜਾ ਵੱਡਾ ਗੁਨਾਹ ਕੀਤਾ ਉਹਨਾਂ ਨੇ, ਅਸੀਂ ਉਹਨੂੰ ਵੀ ਰੋਕ ਦਿੱਤਾ ਇੰਡਸ ਵਾਟਰ ਟ੍ਰੀਟੀ ਨੂੰ। ਔਰ ਇਹ ਜਿਹੜਾ ਅਸੀਂ ਨਾ ਨਹਿਰੂ ਨੇ ਜਿਹੜਾ ਉਹ ਰੋਕਿਆ ਇਸ ਟ੍ਰੀਟੀ ਨੂੰ, ਨਹਿਰੂ ਨੇ ਤਾਂ ਕੀਤੀ ਸਾਈਨ ਔਰ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਕਿਸੇ ਨੇ ਇਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਅਸੀਂ ਜਿਹੜਾ ਇਸ ਸਾਰੇ ਨੂੰ ਬਿਲਕੁਲ ਤਬਦੀਲ ਕਰ ਦਿੱਤਾ ਹੈ ਔਰ ਮੈਂ ਜਿਹੜਾ ਇਹ ਦੱਸਣਾ ਚਾਹੁੰਦਾ ਹੈ ਕਿ ਭਾਈ ਇਹ ਸਾਡਾ ਆਪਰੇਸ਼ਨ ਕੰਟੀਨਿਊ ਹੈ ਔਰ ਭਾਰਤ ਨੇ ਜਿਹੜਾ ਉਹ ਜਿੱਤ ਦੀਆਂ ਸਿਖਰਾਂ ਨੂੰ ਛੋਹਿਆ। ਇਸ ਤੋਂ ਵੱਡੀ ਸਾਡੀ ਕੋਈ ਜਿੱਤ ਅੱਜ ਤੱਕ ਨਹੀਂ ਹੋਈ। ਹੁਣ ਜੇ ਤੁਸੀਂ ਇਸ ਸਾਰੇ ਨੂੰ ਇਸ ਕੰਟੈਕਸਟ ਦੇਖੋਗੇ ਔਰ ਮੈਂ ਈਵਨ BBC ਦੀ ਹਿੰਦੀ ਸਰਵਿਸ ਵੀ ਦੇਖ ਰਿਹਾ ਸੀ, ਉਹਦੇ 'ਚ ਵੀ ਉਹਨੇ ਹੋਰ ਵੀ ਡੀਟੇਲ ਦੇ ਵਿੱਚ ਇਹ ਕਿਹਾ ਕਿ ਵੀ ਉਹਨੇ ਕਿਹਾ ਕਿ ਅੱਜ ਹੁਣ ਪਾਕਿਸਤਾਨ ਜਾਣ ਗਿਆ ਕਿ ਭਾਰਤ ਦਾ ਹਰ ਜਵਾਬ ਪਹਿਲੇ ਤੋਂ ਵੀ ਜ਼ਿਆਦਾ ਤਗੜਾ ਹੁੰਦਾ। ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਭਵਿੱਖ ਦੇ ਵਿੱਚ ਭਾਰਤ ਪਾਕਿਸਤਾਨ ਦੀ ਹੋਂਦ ਵੀ ਮਿਟਾ ਸਕਦਾ ਹੈ। ਔਰ ਇਹ ਜਿਹੜਾ ਇਹ ਸਾਰੇ ਦੇ ਵਿੱਚ ਉਹਨੇ ਕਿਹਾ ਕਿ ਮੈਂ ਲੋਕਤੰਤਰ ਦੇ ਮੰਦਰ ਦੇ ਵਿੱਚ ਖੜਾ ਤੇ ਮੈਂ ਕਹਿਣਾ ਚਾਹੁੰਦਾ ਕਿ ਆਪਰੇਸ਼ਨ ਸੰਦੂਰ ਜਾਰੀ ਹੈ। ਜੇ ਪਾਕਿਸਤਾਨ ਨੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ
ਤੇ ਉਸ ਨੂੰ ਜਿਹੜਾ ਕਰਾਰਾ ਜਵਾਬ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਜੀ ਮੈਂ ਖੜਾ ਇਸ ਲਈ ਹੋਇਆ, ਮੈਂ ਜਵਾਬ ਦੇਣ ਲਈ ਖੜਾ ਨਹੀਂ ਹੋਇਆ, ਮੈਂ ਤਾਂ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਲਈ ਖੜਾ ਹੋਇਆ ਕਿ ਵੀ ਤੁਹਾਡੀ ਸਰਕਾਰਾਂ ਦੀਆਂ ਕਰਤੂਤਾਂ ਕੀ ਸੀ ਔਰ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਹਾਂ। ਉਹਨੇ ਕਿਹਾ ਜੀ ਭਾਵੇਂ ਉਹ ਕੋਈ ਵੀ ਕੁਆਡ ਹੋਏ, ਬ੍ਰਿਕਸ ਹੋਏ, ਫਰਾਂਸ ਹੋਏ, ਰੂਸ ਹੋਏ, ਜਰਮਨੀ ਹੋਏ, ਸਾਰੇ ਮੁਲਕਾਂ ਦਾ ਭਾਰਤ ਨੂੰ ਸਮਰਥਨ ਮਿਲਿਆ। ਹਾਲਾਂਕਿ ਆਪੋਜੀਸ਼ਨ ਨੇ ਕਿਹਾ ਵੀ ਤੁਸੀਂ ਟਿੱਲ ਲਾ ਲਿਆ ਵੀ ਤੁਹਾਨੂੰ ਸਵਾਏ ਇਜ਼ਰਾਈਲ ਔਰ ਅਫਗਾਨਿਸਤਾਨ ਦੇ ਕਿਸੇ ਤੀਜੇ, ਉਹ ਕਹਿ ਰਹੇ ਜੀ ਸਾਰੇ ਮੁਲਕਾਂ ਨੇ ਸਾਡੀ ਹਮਾਇਤ ਕੀਤੀ, ਸਾਡਾ ਸਮਰਥਨ ਕੀਤਾ। ਹੁਣ ਇਸ ਦੀ ਹਕੀਕਤ ਹਰ ਇੱਕ ਨੂੰ ਪਤਾ ਹੈ ਕਿ ਵੀ ਉਹਨੇ ਕਿਹਾ ਜੀ ਦੇਖੋ ਮੇਰਾ ਤਾਂ ਅਸੀਂ ਤਾਂ ਉਦੋਂ ਹੀ ਵਿਕਟਰੀ ਹਾਸਲ ਕਰ ਲਈ ਸੀ, ਲੇਕਿਨ ਕਾਂਗਰਸ ਨੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਸੀ ਕਿ ਕਿੱਥੇ ਗਈ 56 ਇੰਚ ਦੀ ਛਾਤੀ, ਕਿੱਥੇ ਗਵਾਚ ਗਿਆ ਮੋਦੀ ਫੇਲ ਹੋ ਗਿਆ। ਉਹ ਮਜ਼ੇ ਲੈ ਰਹੇ ਸੀ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਅਸੀਂ ਉਹ ਕੁਝ ਹਾਸਲ ਕੀਤਾ ਹੈ। ਪਹਿਲੀ ਵਾਰ ਭਾਰਤ ਨੇ ਐਸੀ ਰਣਨੀਤੀ ਬਣਾਈ ਹੈ ਜਿਹੜੀ ਪਹਿਲੀ ਕਦੇ ਨਹੀਂ ਬਣੀ। ਪਾਕਿਸਤਾਨ ਦੇ ਕੋਨੇ-ਕੋਨੇ 'ਚ ਅਸੀਂ ਜਿਹੜੇ ਦਹਿਸ਼ਤਗਰਦ ਅੱਡੇ ਸੀ ਉਹਨਾਂ ਨੂੰ ਧੂਆਂ ਕਰ ਦਿੱਤਾ। ਬਹਾਵਲਪੁਰ, ਮੁਰੀਦਕੇ ਨੂੰ ਅਸੀਂ ਜ਼ਮੀਨਦੋਜ਼ ਕਰਤਾ ਸੀ, ਮਤਲਬ ਮਿੱਟੀ ਦੇ ਵਿੱਚ ਮਿਲਾ ਦਿੱਤਾ। ਔਰ ਇਹ ਜਿਹੜਾ ਹੈ ਇਸ ਸਾਰੇ ਇਸ ਆਪਰੇਸ਼ਨ ਦੇ ਵਿੱਚ ਨੇਵੀ, ਆਰਮੀ ਤੇ 에ਅਰ ਫੋਰਸ ਤਿੰਨਾਂ ਦਾ ਆਪਸ ਦੇ ਵਿੱਚ ਤਾਲਮੇਲ ਸੀ। ਇਸ ਨੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ। ਸੰਦੂਰ ਤੋਂ ਲੈ ਕੇ ਸਿੰਧੂ ਤੱਕ ਭਾਰਤ ਨੇ ਕਾਰਵਾਈ ਕੀਤੀ। ਆਤੰਕੀ ਆਕਾ ਸਮਝ ਗਏ ਕਿ ਸਾਨੂੰ ਇਹਦੀ ਬੜੀ ਭਾਰੀ ਕੀਮਤ ਚੁਕਾਉਣੀ ਪਏਗੀ ਔਰ ਫਿਰ ਪਾਕਿਸਤਾਨ ਨੇ ਤਰਲੇ ਕਰਨੇ ਸ਼ੁਰੂ ਕਰਤੇ, ਸੀਜ਼ ਫਾਇਰ ਔਰ ਅਸੀਂ ਇਸ ਨੂੰ ਮੰਨ ਲਿਆ। ਅਸੀਂ ਬਿਲਕੁਲ ਸਟੀਕ ਜਿਹੜੇ ਨੇ ਹਮਲੇ ਕੀਤੇ ਨੇ। ਔਰ ਹੁਣ ਰਾਹੁਲ ਗਾਂਧੀ ਨੇ ਉਹਨੂੰ ਪਹਿਲਾਂ ਹੀ ਕਾਊਂਟਰ ਕੀਤਾ ਸੀ। ਉਹਨੇ ਕਿਹਾ ਵੀ ਟਰੰਪ ਨੇ 29 ਵਾਰ, ਅਸੀਂ ਤਾਂ ਅਜੇ 26 ਤੱਕ ਗਿਣਤੀ ਕੀਤੀ ਸੀ, ਇਨ ਦਾ ਮੀਨ ਟਾਈਮ ਉਹਨਾਂ ਦੀ ਗਿਣਤੀ ਠੀਕ ਹੋਣੀ ਹੈ, ਫੈਕਟ ਚੈੱਕ ਕਰਕੇ ਕਰਦੇ, 29 ਵਾਰ ਸੀਜ਼ ਫਾਇਰ ਕਰਨ ਦਾ ਕ੍ਰੈਡਿਟ ਲਿਆ। ਜੇ ਉਹ ਝੂਠ ਬੋਲ ਰਿਹਾ ਹੈ ਟਰੰਪ, ਤੇ ਮੋਦੀ ਔਰ ਇਹਦੀ ਸਰਕਾਰ ਨਾਂ ਲੈ ਕੇ ਟਰੰਪ ਦਾ ਕਿਉਂ ਨਹੀਂ ਕਹਿੰਦੇ ਕਿ ਟਰੰਪ ਯੂ ਆਰ ਟੈਲਿੰਗ ਅ ਲਾਈ। ਔਰ ਈਵਨ ਤੁਸੀਂ ਮੋਦੀ ਦੇ ਸਾਰੇ 1 ਘੰਟਾ 40 ਮਿੰਟ ਦੀ ਸਪੀਚ ਟਰੰਪ ਦਾ ਨਾਂ ਨਹੀਂ ਸੁਣੋਗੇ ਕਿ ਬਈ ਜੋ ਉਹਨੇ ਕਿਹਾ। ਔਰ ਇਹ ਉਹ ਕਹਿ ਰਿਹਾ ਵੀ ਦੁਨੀਆ ਦੇ ਕਿਸੇ ਹੋਰ ਕੁਆਡ ਤੇ ਬ੍ਰਿਕਸ ਕਿਸੇ ਨੇ ਨਹੀਂ ਮੈਨੂੰ ਕਿਹਾ, ਪਰ ਉਹਦੇ 'ਚ ਅਮਰੀਕਾ ਦਾ ਨਾਂ ਨਹੀਂ ਲਿਆ। ਔਰ ਵੈਂਸ ਦੇ ਹਵਾਲੇ ਨਾਲ ਕਹਿ ਰਿਹਾ ਜੀ ਉਹਦਾ 4 ਵਾਰੀ ਉਹਨੇ ਕਾਲ ਕੀਤੀ 1 ਘੰਟੇ 'ਚ, ਮੈਂ ਬਹੁਤ ਬਿਜ਼ੀ ਸੀ, ਮੈਂ ਕਾਲ ਨਹੀਂ ਲਈ। ਹੁਣ ਉਸ ਦੇ ਵਿੱਚ ਉਹਨੇ ਰਾਹੁਲ ਗਾਂਧੀ ਨੇ ਕਿਹਾ ਵੀ ਪਹਿਲਗਾਮ ਹਮਲੇ ਤੋਂ ਬਾਅਦ ਇੱਕ ਵੀ ਦੇਸ਼ ਐਸਾ ਨਹੀਂ ਜਿਹਨੇ ਪਾਕਿਸਤਾਨ ਦੀ ਨਿੰਦਿਆ ਕੀਤੀ ਹੋਏ। ਉਹਨਾਂ ਨੇ ਕਿਹਾ ਦੁਨੀਆ ਦੇ ਹਰ ਮੁਲਕ ਨੇ ਭਾਰਤ ਤੇ ਪਾਕਿਸਤਾਨ ਨੂੰ ਬਰਾਬਰ ਰੱਖਿਆ। ਫਿਰ ਉਹਨੇ ਕਿਹਾ ਵੀ ਜਿਹਨੂੰ ਇਹ ਮਾਸਟਰਮਾਈਂਡ ਪਹਿਲਗਾਮ ਦਾ ਕਹਿੰਦੀ ਹੈ ਸਰਕਾਰ, ਜਨਰਲ ਆਸਮ ਮੁਨੀਰ, ਉਹਨੂੰ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਲੰਚ ਦੇ ਉੱਤੇ ਸੱਦਿਆ ਔਰ ਨਾਲ ਦੀ ਨਾਲ ਉਹ ਅਮਰੀਕਾ ਦੇ ਕਮਾਂਡਰਸ ਦੇ ਨਾਲ ਡਿਸਕਸ਼ਨ ਕਰ ਰਹੇ ਨੇ। ਔਰ ਇਸ ਸਾਰੇ ਦੇ ਚਲਦਿਆਂ ਉਹਨੇ ਕਿਹਾ ਵੀ 2 ਚੀਜ਼ਾਂ ਹੁੰਦੀਆਂ ਨੇ, ਇੱਕ ਪੋਲੀਟੀਕਲ ਵਿਲ ਹੁੰਦੀ ਹੈ ਤੇ ਇੱਕ ਫਰੀडम ਆਫ ਜਿਹੜੀ ਹੈ ਆਪਰੇਸ਼ਨ ਹੁੰਦੀ ਹੈ। ਉਹਨੇ ਕਿਹਾ ਵੀ ਇਹਨਾਂ 'ਚ ਨਾ ਤਾਂ ਪੋਲੀਟੀਕਲ ਵਿਲ ਸੀ, ਸ਼ੁਰੂ ਕਰ ਲਿਆ ਫਿਰ ਦੌੜ ਗਏ, ਤੇ ਨਾ ਹੀ ਜੇ ਉਹਨੇ ਕਿਹਾ ਰਾਹੁਲ ਗਾਂਧੀ ਨੇ ਕਿ ਵੀ ਜੇ ਫਰੀडम ਆਫ ਆਪਰੇਸ਼ਨ ਦੇਖਣਾ ਤੇ ਤੁਸੀਂ ਉਹਨਾਂ ਦੇ 에ਅਰ ਫੋਰਸ ਤੇ ਜਾਂ ਇਹਨਾਂ ਦੇ ਆਪਣੇ ਮਿਲਟਰੀ ਅਟੈਚੀ ਇੰਡੋਨੇਸ਼ੀਆ ਦੇ ਨੇ ਕਿਹਾ ਕਿ ਵੀ ਸਾਨੂੰ ਜਿਹੜਾ ਉਹ ਸਾਡੇ ਹੱਥ ਪੈਰ ਬੰਨੇ ਸੀ ਕਿ ਜੀ ਪਾਕਿਸਤਾਨ ਦੀ ਕਿਸੇ ਇੰਸਟਾਲਮੈਂਟ ਤੇ ਜਿਹੜਾ ਮਿਲਟਰੀ ਤੇ ਹਮਲਾ ਨਹੀਂ ਕਰਨਾ। ਤਾਂ ਮੋਦੀ ਕਹਿ ਰਿਹਾ ਕਿ ਜੀ ਅਸੀਂ ਸਾਰਾ ਹੀ ਪਾਕਿਸਤਾਨ ਦਾ ਸਟਰਕਚਰ ਹੀ ਤਬਾਹ ਕਰਤਾ ਹੈ, ਜ਼ਮੀਨਦੋਜ਼ ਕਰਤਾ। ਸੋ ਮੇਰੇ ਲਈ ਹੁਣ ਇਸ ਤੋਂ ਅੱਗੇ ਕਹਿਣਾ ਮੈਨੂੰ ਆਪਣੇ ਆਪ ਵੀ ਲੱਗਦਾ ਵੀ ਕਿੰਨਾ ਕੁ ਝੂਠ ਮੈਂ ਇਹਦਾ ਦੁਹਰਾ, ਪਰ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਵਾਹ ਕਿਹਨਾਂ ਦੇ ਨਾਲ ਹੈ। ਔਰ ਇੱਕ ਪਾਸੇ ਤਾਂ ਜਦੋਂ ਜਿਨ੍ਹਾਂ ਸਾਹਿਬ ਨੇ ਇਹ ਕਿਹਾ ਸੀ ਕਿ ਗਾਂਧੀ ਬਾਰੇ ਕਿ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਉਹ ਇੰਨਾ ਸੋਫਿਸਟੀਕੇਟ ਸੀ ਜਿਹਦਾ ਮੈਜੋਰਿਟੀ ਨੂੰ ਪਤਾ ਹੀ ਨਹੀਂ ਲੱਗਾ ਕਿ ਵੀ ਕੀ ਹੈਗਾ ਗਾਂਧੀ ਦਾ। ਮੈਂ ਪਿਛਲੇ ਦਿਨਾਂ 'ਚ ਇੱਕ ਬਹੁਤ ਪੁਰਾਣਾ ਇੰਟਰਵਿਊ ਡਾਕਟਰ BR ਅੰਬੇਦਕਰ ਦਾ ਜਿਹੜਾ BBC ਨੂੰ ਉਹਨਾਂ ਨੇ ਦਿੱਤਾ, ਉਹਦੇ 'ਚ ਉਹਨੇ ਕਿਹਾ ਵੀ ਤੁਸੀਂ ਗਾਂਧੀ ਤੋਂ ਵੱਡਾ ਧੋਖੇਬਾਜ਼ ਕੋਈ ਨਹੀਂ ਹੈ। ਹੁਣ ਅਸੀਂ ਤਾਂ ਹਿੰਦੂਤਵੀਆਂ ਦੀ ਗੱਲ ਕਰ ਰਹੇ ਹਾਂ, ਜਿਹੜੇ ਨੰਗੇ ਚਿੱਟੇ ਝੂਠੇ ਨੇ, ਈਵਨ ਉਸ ਲੈਵਲ ਦੇ ਉੱਤੇ ਜਿਹਨੂੰ ਅਪੋਸਟੇਟ ਆਫ ਨਾਨ ਵਾਇਲੈਂਸ ਤੇ ਪਤਾ ਨਹੀਂ ਕੀ ਬਣਾਉਂਦੇ ਨੇ। ਉਹਨੇ ਕਿਹਾ ਡਾਕਟਰ ਅੰਬੇਦਕਰ ਨੇ, ਕਹਿੰਦਾ ਇੱਕ ਇਹਦੀਆਂ 2 ਪਬਲੀਕੇਸ਼ਨਸ ਨੇ ਗਾਂਧੀ ਦੀਆਂ, ਇੱਕ ਹਰੀਜਨ ਹੈ ਔਰ ਇੱਕ ਯੰਗ ਇੰਡੀਆ, ਵੀ ਇੱਕ ਅੰਗਰੇਜ਼ੀ ਦੇ ਵਿੱਚ ਹੈ, ਇੱਕ ਗੁਜਰਾਤੀ ਦੇ ਵਿੱਚ ਹੈ।
ਉਹਨੇ ਕਿਹਾ ਵੀ ਜਿਹੜਾ ਗੁਜਰਾਤੀ ਵਾਲਾ ਤੁਸੀਂ ਦੇਖੋਗੇ ਵਰਜ਼ਨ, ਉਹਦੇ 'ਚ ਗਾਂਧੀ ਦੀਆਂ ਲਿਖਤਾਂ ਬਿਆਨ ਦੇਖੋ ਤੇ ਉਹਦੇ 'ਚ ਪੂਰਾ ਇੱਕ ਸ਼ੁੱਧ ਹਿੰਦੂ ਜਿਹੜਾ ਜ਼ਾਤ-ਪਾਤੀ ਸਿਸਟਮ 'ਚ ਯਕੀਨ ਕਰਦਾ ਹੈ, ਜਿਹੜਾ ਬਿਲਕੁਲ ਪਵਿੱਤਰਤਾ ਜਿਹੜੀ ਹੈ ਉਹ ਹਿੰਦੂ ਥਾਟ ਦੀ ਮਨੂ ਸਮ੍ਰਿਤੀ ਨੂੰ ਮੰਨਦਾ ਹੈ। ਪਰ ਉਹ ਕਹਿੰਦਾ ਜਦੋਂ ਤੁਸੀਂ ਅੰਗਰੇਜ਼ੀ ਦਾ ਯੰਗ ਇੰਡੀਆ ਦੇਖੋਗੇ, ਉਹ ਕਿਉਂਕਿ ਬਾਹਰਲਿਆਂ ਨੂੰ ਵੀ ਦੱਸਣਾ ਕਿ ਜੀ ਮੈਂ ਕਿੰਨਾ ਸੈਕੂਲਰ ਔਰ ਹਰ ਇੱਕ ਨੂੰ, ਉਹ ਕਹਿੰਦਾ ਵੀ ਦੋਨਾਂ ਦੇ ਵਿੱਚ ਜੇ ਉਹਨੇ ਕਿਹਾ ਕੋਈ ਰਿਸਰਚਰ ਦੇਖ ਲੇ, ਕਹਿੰਦਾ ਵੀ ਮੈਨੂੰ ਤਾਂ ਉਦੋਂ ਹੀ ਇਹ ਸਮਝ ਆ ਗਈ ਸੀ ਕਿ ਵੀ ਇਹ ਸਾਰਾ ਪਾਰਟ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਇਹ ਝੂਠ ਤਾਂ ਅਸੀਂ ਇਹਨਾਂ ਦੇ ਪਬਲਿਕ ਪਲੇਟਫਾਰਮ ਤੋਂ ਦੇਖ ਰਹੇ ਹਾਂ। ਜੇ ਕਿਸੇ ਦੇ ਕੋਲ ਜਾਂ ਕਿਸੇ ਦੀ ਇਨਸਾਈਡ ਜਾਣਕਾਰੀ ਹੋਏ ਵੀ ਇਹ ਜਦੋਂ RSS ਦੀਆਂ ਅੰਦਰੂਨੀ ਮੀਟਿੰਗਾਂ ਹੁੰਦੀਆਂ ਨੇ, ਮੈਂ ਤਾਂ ਸ਼ਾਖਾਵਾਂ ਲੈਵਲ ਤੇ ਤਾਂ ਮੈਨੂੰ ਪਤਾ ਹੈ ਕਿਉਂਕਿ ਅਸੀਂ ਆਪਣੇ ਕਾਲਜ ਡੇਜ਼ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ ਜਾਣਦੇ ਸੀ ਕਿ ਉਹਨਾਂ ਦਾ ਕੀ ਥਾਟ ਹੈ, ਵੀ ਕਿੰਨੀ ਨਫ਼ਰਤ ਇਹ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਫੈਲਾਉਂਦੇ ਨੇ, ਕਿਵੇਂ ਵਾਇਲੈਂਸ ਪ੍ਰੀਚ ਕਰਦੇ ਨੇ, ਕਿਵੇਂ ਹਿਟਲਰ ਔਰ ਮੁਸੋਲਿਨੀ ਨੂੰ ਐਡਮਾਇਰ ਕਰਦੇ ਨੇ। ਇਹ ਨਹੀਂ ਹੈ ਕਿ ਵੀ ਇਹ ਸਿਰਫ ਬੰਚ ਆਫ ਥਾਟਸ, ਗੋਲਵਲਕਰ ਨੇ ਕਿਹਾ ਕਿ ਜੀ ਘੱਟ ਗਿਣਤੀਆਂ ਦਾ ਉਹੀ ਸੋਲੂਸ਼ਨ ਹੈ ਜਿਹੜਾ ਹਿਟਲਰ ਨੇ ਕੀਤਾ। ਇਨਫੈਕਟ ਇਹ ਪ੍ਰੈਕਟੀਕਲੀ ਬਿਲੀਵ ਕਰਦੇ ਨੇ, ਉਹਨਾਂ ਦੀਆਂ ਆਈਕੋਨਿਕ ਫਿਗਰਸ ਨੇ ਔਰ ਉਹ ਸਾਰਾ ਜਿਹੜਾ ਆਰੀਅਨ ਕਾਨਸੈਪਟ ਹੈ ਉਹਦੇ 'ਚ ਯਕੀਨ ਕਰਦੇ ਨੇ। ਸੋ ਮੈਂ ਸਮਝਦਾ ਵੀ ਹੁਣ ਇਸ ਤੋਂ ਵੱਡਾ ਤਾਂ ਕੀ ਟਾਈਟਲ ਹੈ ਕਿ ਵੀ ਇਸ ਝੂਠ ਦੇ ਬਾਦਸ਼ਾਹ ਦੇ ਸਾਹਮਣੇ ਝੂਠ ਦਾ ਦੇਵਤਾ ਵੀ ਆਪਣਾ ਸਿੰਘਾਸਨ ਛੱਡ ਕੇ ਦੌੜ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।